ਦੂਸਰੇ ਪਾਸੇ ਯੂਕਰੇਨ ਵਾਲਿਆਂ ਨੇ ਅੱਜ ਰਸ਼ੀਆ ਦਾ ਇੱਕ ਬਹੁਤ ਵੱਡਾ ਜੋ ਸ਼ਿਪ ਆ, ਉਹ ਮਿਜ਼ਾਈਲ ਮਾਰ ਕੇ ਕਾਫੀ ਜ਼ਿਆਦਾ ਉਹਦਾ ਜਿਹੜਾ ਨੁਕਸਾਨ ਕਰ ਦਿੱਤਾ ਹੈਗਾ। ਰਸ਼ੀਅਨ ਵਾਰਸ਼ਿਪ ਜੋ ਇਸ ਟਾਈਮ ਕਰੀਮੀਆ ਦੇ ਵਿੱਚ ਜਿਹੜਾ ਉਹਨਾਂ ਨੇ ਖੜਾ ਕੀਤਾ ਹੋਇਆ ਸੀ, ਨੋਵੋ ਚਰਕਾਸਕ ਕਰਕੇ ਜੋ ਏਰੀਆ ਆ, ਉੱਥੇ ਅੱਜ ਸਵੇਰੇ 2:30 ਵਜੇ ਦੇ ਕਰੀਬ ਯੂਕਰੇਨ ਨੇ ਮਿਜ਼ਾਈਲਸ ਦੇ ਨਾਲ ਕਹਿੰਦੇ ਅਟੈਕ ਕੀਤਾ ਹੈਗਾ ਤੇ ਇਸ ਨੂੰ ਡਿਸਟਰੋਏ ਕਰ ਦਿੱਤਾ ਹੈਗਾ। ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਖੁਦ ਮੰਨਿਆ ਆ ਤਾਸ ਸਟੇਟ ਨਿਊਜ਼ ਏਜੰਸੀ ਦੇ ਕੋਲ ਵੀ ਜੋ ਇਹ ਸ਼ਿਪ ਆ ਉਹਦਾ ਹਿੱਸਾ ਕੁਝ ਡੈਮੇਜ ਹੋ ਗਿਆ ਹੈਗਾ। ਕਹਿੰਦੇ 에ਅਰਕ੍ਰਾਫਟ ਗਾਈਡਡ ਮਿਸਾਈਲਸ ਯੂਜ਼ ਕੀਤੀਆਂ ਗਈਆਂ। ਸੋ ਤੈਨੂੰ ਯਾਦ ਹੋਊਗਾ ਕਰੀਮੀਆ ਜੋ ਏਰੀਆ ਆ, ਕੁਝ ਸਮਾਂ ਪਹਿਲਾਂ ਰਸ਼ੀਆ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤੇ ਆਪਣਾ ਹੀ ਪਤਾ ਉੱਥੇ ਉਹਨਾਂ ਨੇ ਸਰਜੀ ਐਕਸੀਓਨੋਵ ਜੋ ਗਵਰਨਰ ਇੰਸਟਾਲ ਕੀਤਾ ਹੋਇਆ ਹੈਗਾ। ਤੇ ਸਰਜੀ ਨੇ ਇਹ ਕਿਹਾ ਆ ਵੀ ਜਦੋਂ ਮਿਜ਼ਾਈਲ ਦੇ ਨਾਲ ਅਟੈਕ ਕੀਤਾ ਗਿਆ ਉਸ ਤੋਂ ਬਾਅਦ ਫਿਓਡੋਸੀਆ ਦਾ ਜੋ ਏਰੀਆ ਆ ਉੱਥੇ ਅੱਗ ਵੀ ਲੱਗ ਗਈ। ਇੱਕ ਜਾਣੇ ਦੀ ਮੌਤ ਵੀ ਹੋਈ ਦੱਸੀ ਜਾਂਦੀ ਹੈਗੀ ਆ। ਮਾਈਕਾ ਓਲਿਸ਼ਚਕ ਕਰਕੇ ਕਮਾਂਡਰ ਆ ਯੂਕਰੇਨੀਅਨ 에ਅਰ ਫੋਰਸ ਦੇ, ਉਹਨਾਂ ਨੇ ਇਹ ਕਿਹਾ ਵੀ ਇਸ ਟਾਈਮ ਰਸ਼ੀਆ ਦਾ ਜੋ ਫਲੀਟ ਆ ਉਸ ਏਰੀਆ ਦੇ ਵਿੱਚ ਛੋਟੇ ਤੋਂ ਛੋਟਾ ਹੁੰਦਾ ਜਾ ਰਿਹਾ ਹੈਗਾ। ਕਹਿੰਦੇ ਵੀ ਇਹ ਇੱਕ ਮੇਨ ਸ਼ਿਪ ਸੀ ਜਿਸ ਨੂੰ ਸਾਡਾ ਜਿਹੜਾ ਹਿੱਟ ਕਰਨਾ ਬਣਦਾ ਸੀ, ਕਿਉਂਕਿ ਇੱਥੋਂ ਹੀ ਰਸ਼ੀਆ ਵਾਲੇ ਵੱਖ-ਵੱਖ ਯੂਕਰੇਨ ਦੇ ਜੋ ਸ਼ਹਿਰ ਹੈਗੇ ਆ ਉਹਨਾਂ ਦੇ ਉੱਤੇ ਮਿਜ਼ਾਈਲਸ ਛੱਡਦੇ ਸੀਗੇ। 2014 ਦੇ ਵਿੱਚ ਕਰੀਮੀਆ ਨੂੰ ਮਾਸਕੋ ਵਾਲਿਆਂ ਨੇ ਕਹਿੰਦੇ ਇਲੀਗਲੀ ਅਨੈਕਸ ਕਰ ਲਿਆ ਸੀ, ਆਪਣੇ ਵਿੱਚ ਲੈ ਲਿਆ ਸੀ। ਸੋ ਇਹ ਹੁਣ ਆਲਮੋਸਟ 9 ਸਾਲ ਹੋ ਚੱਲੇ ਹੈਗੇ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਏ ਹੋਏ ਨੂੰ। ਬਲੈਕ ਸੀ ਫਲੀਟ ਜੋ ਆ ਇਹ ਕਰੂਜ਼ ਮਿਜ਼ਾਈਲਸ ਵੱਖ-ਵੱਖ ਸ਼ਹਿਰਾਂ ਦੇ ਉੱਤੇ ਡੀਪ ਇਨਸਾਈਡ ਯੂਕਰੇਨ ਛੱਡਦਾ ਰਹਿੰਦਾ ਸੀ। ਸੋ ਉਸ ਨੂੰ ਹੀ ਹਿੱਟ ਕਰਨ ਦੇ ਲਈ ਯੂਕਰੇਨ ਵਾਲਿਆਂ ਨੇ ਅੱਜ ਸਵੇਰੇ 2:30 ਤੇ ਜੋ ਆ ਹਮਲਾ ਕੀਤਾ, ਜਿਹਦੇ ਨਾਲ ਇਸ ਸ਼ਿਪ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ। 360 ਫੁੱਟ ਲੰਮਾ ਨੋਵੋ ਚਰਕਾਸਕ ਕਰਕੇ ਇਹ ਜੋ ਸ਼ਿਪ ਆ, ਕਹਿੰਦੇ ਇਹਦੇ ਤੇ 10 ਟੈਂਕ ਤੇ ਸੈਵਰਲ ਹੰਡਰਡ ਟਰੂਪਸ, ਬਹੁਤ ਜ਼ਿਆਦਾ ਜਿਹੜੇ 100 ਦੀ ਗਿਣਤੀ ਚ ਟਰੂਪ ਜਿਹੜੇ ਜਾ ਰਹੇ ਸੀ, ਲਿਜਾਏ ਜਾਂਦੇ ਸੀਗੇ, ਜੋ ਯੂਕਰੇਨ ਦੇ ਉੱਤੇ ਅਟੈਕ ਕਰਦੇ ਸੀਗੇ। ਰਸ਼ੀਆ ਨੇ ਫੁੱਲ ਸਕੇਲ ਇਨਵੇਜ਼ਨ ਯੂਕਰੇਨ ਦੀ ਫਰਵਰੀ 2022 ਦੇ ਵਿੱਚ ਸ਼ੁਰੂ ਕੀਤੀ ਸੀ। ਹੁਣ ਲਗਭਗ 22 ਮਹੀਨੇ ਹੋ ਚੁੱਕੇ ਹੈਗੇ ਆ ਜਦ ਦਾ ਇਹ ਕੰਮ ਚੱਲਿਆ ਹੈਗਾ। ਸੋ ਰਸ਼ੀਆ ਬੁਰੀ ਤਰ੍ਹਾਂ ਅੱਜ ਹਿੱਟ ਹੋਇਆ ਹੈਗਾ ਆ। ਬਲੈਕ ਸੀ ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਦੇ ਐਂਡਰੀ ਕਰਕੇ ਕਲਾਈਮੈਂਕੋ ਜੋ ਹੈੱਡ ਹੈਗੇ ਆ, ਉਹ ਕਹਿੰਦੇ ਵੀ ਜਿਹੜੀਆਂ ਵੀਡੀਓਜ਼ ਆਈਆਂ ਆ ਇਸ ਅਟੈਕ ਦੀਆਂ, ਇਹ ਕਹਿੰਦੇ ਵੀ ਬਹੁਤ ਪਾਵਰਫੁਲ ਅਟੈਕ ਸੀ, ਬਹੁਤ ਜ਼ਿਆਦਾ ਐਕਸਪਲੋਸਿਵਸ ਇਹਦੇ ਵਿੱਚ ਯੂਜ਼ ਕੀਤੇ ਗਏ ਆ। ਸੋ ਉਹ ਕਹਿੰਦੇ ਆ ਵੀ ਮੈਨੂੰ ਲੱਗਦਾ ਵੀ ਇਹ ਸ਼ਿਪ ਪੂਰੀ ਤਰ੍ਹਾਂ ਡੈਮੇਜ ਹੋਇਆ ਹੈਗਾ। ਯੂਕਰੇਨ ਦੀ ਮਿਲਟਰੀ ਨੇ ਇਹ ਕਿਹਾ ਵੀ ਜਿੰਨਾ ਵੀ ਡਾਟਾ ਸਾਡੇ ਕੋਲ ਇਕੱਠਾ ਹੋਇਆ ਉਹਦੇ ਨਾਲ 155 ਵਾਰੀ ਕਰੀਮੀਆ ਤੋਂ ਇਸੇ ਹੀ ਸ਼ਿਪ ਤੋਂ ਜਿਹੜਾ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ ਸੀ। ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਆਈਆਂ, ਇਹ ਕਾਲੇ ਦਰਿਆ ਦੇ ਵਿੱਚ ਜਿਹੜਾ ਬਲੈਕ ਸੀ ਆ ਉਹਦੇ ਫਲੀਟ ਦੇ ਵਿੱਚ ਆ। ਇਹ ਉਹੀ ਥਾਂ ਆ ਜਿੱਥੇ ਜਿਹੜੀ ਪੁਤਿਨ ਹੋਣਾ ਨੇ ਆਪਣੀਆਂ ਇਹ ਲਾਈਆਂ ਹੋਈਆਂ ਨੇ ਵਾਰਸ਼ਿਪਸ, ਉੱਥੇ ਲਾਈਆਂ ਆ, ਤੇ ਜਿੱਥੋਂ ਯੂਕਰੇਨ ਦਾ ਅਨਾਜ ਚੋਰੀ ਕਰਕੇ ਵੇਚਦੇ ਵੀ ਜਿਹੜੇ ਉਹ ਰਹੇ ਆ। ਇੱਥੇ ਉੱਦਾਂ ਇਹਨਾਂ ਨੇ ਥੋੜਾ ਥਾਂ ਰੱਖਿਆ ਹੋਇਆ ਸੀਗਾ ਵੀ ਭਾਈ ਜਿਹੜੀ ਸ਼ਿਪਮੈਂਟਸ ਜਾਣੀਆਂ ਆ ਉਹਦੇ ਵਿੱਚ ਕੋਈ ਸਮੱਸਿਆ ਜਿਹੜੀ ਉਹ ਨਾ ਆਵੇ। ਪਰ ਜਿਹੜੀ ਇਹਨਾਂ ਦੀ ਬਲੈਕ ਸੀ ਫਲੀਟ ਦੇ ਵਿੱਚ ਬਹੁਤ ਤਕੜਾ ਇਹਨਾਂ ਦਾ ਸਮੁੰਦਰੀ ਬੇੜਾ ਆ, ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਇਸ ਟਾਈਮ ਪਹੁੰਚਿਆ ਆ। ਯੂਕਰੇਨ ਵਾਲੇ ਇਸ ਤੋਂ ਲੈ ਕੇ ਕਹਿੰਦੇ ਆ ਵੀ ਖੁਸ਼ ਹੈਗੇ ਆ। ਜਿਹੜਾ ਡਾਟਾ ਇਹਦੇ ਉੱਤੇ ਕੰਪਾਈਲ ਕੀਤਾ ਗਿਆ, ਇਸ ਦੇ ਵਿੱਚ ਦੱਸਿਆ ਗਿਆ ਵੀ ਯੂਕਰੇਨ ਦੀ ਮਿਲਟਰੀ ਦੇ ਦੁਆਰਾ ਕ੍ਰੀਮੀਆ ਤੇ ਰਸ਼ੀਅਨ ਬਲੈਕ ਸੀ ਫਲੀਟ ਦੇ ਉੱਤੇ ਹੁਣ ਤੱਕ ਘੱਟੋ ਘੱਟ 155 ਵਾਰ ਜਿਹੜਾ ਉਹ ਹਮਲਾ ਕੀਤਾ ਗਿਆ ਜਨਵਰੀ ਤੋਂ ਅਕਤੂਬਰ ਦੇ ਮਹੀਨੇ ਦੇ ਵਿੱਚ, ਜੋ ਕਿ ਔਸਤਨ ਦਿਨ ਦਾ ਇੱਕ ਹਮਲਾ ਜਿਹੜਾ ਉਹ ਬਣ ਜਾਂਦਾ ਹੈਗਾ ਆ। ਸੋ ਕੈਂਪੇਨ ਉਹਨਾਂ ਦਾ ਜਿਹੜਾ ਇੰਟੈਂਸੀਫਾਈ ਕੀਤਾ ਆ, ਤੇਜ਼ ਵੀ ਜਿਹੜਾ ਹੋਇਆ ਆ। ਰਸ਼ੀਆ ਨੇ ਆਪਣੀਆਂ ਜਿਹੜੀਆਂ ਇਹ ਵੈਸਲਸ ਆ ਇਹਨਾਂ ਨੂੰ ਜਿਹੜਾ ਸਵਾਸਤਪੋਲ ਹਾਰਬਰ ਆ ਉੱਥੋਂ ਉੱਥੇ ਜਿਹੜਾ ਰੀਲੋਕੇਟ ਕਰ ਦਿੱਤਾ ਹੈਗਾ ਆ। ਸੋ ਕਾਫੀ ਨੁਕਸਾਨ ਇਸ ਦੇ ਨਾਲ ਜਿਹੜਾ ਉਹ ਹੋ ਚੁੱਕਾ ਹੈਗਾ ਆ। ਮਿਲਟਰੀ ਅਧਿਕਾਰੀ ਇਹ ਵੀ ਕਹਿ ਰਹੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਾਸ ਮੋਬਿਲਾਈਜੇਸ਼ਨ ਲਾਰਜ ਸਕੇਲ ਦੇ ਉੱਤੇ ਫੌਜੀਆਂ ਦੀ
ਉਹ ਦੇਖੀ ਗਈ ਹੈਗੀ ਆ। 5 ਲੱਖ ਜਿਹੜੇ ਫੌਜੀ ਕਹਿੰਦੇ ਵੀ ਉਸ ਚੀਜ਼ ਦੇ ਲਈ ਰਿਕਵਾਇਰਡ ਹੋਣਗੇ। ਇੱਕ ਜਿਹੜਾ ਬਿੱਲ ਉੱਥੇ ਇਹ ਪ੍ਰਪੋਜ਼ ਕੀਤਾ ਗਿਆ ਵੀ 3 ਮਹੀਨੇ ਦੀ ਮਿਲਟਰੀ ਟ੍ਰੇਨਿੰਗ ਯੂਕਰੇਨ ਦੇ ਵਿੱਚ ਉਹ ਕੰਪਲਸਰੀ ਕੀਤੀ ਜਾ ਰਹੀ ਹੈ 18 ਤੋਂ 25 ਸਾਲ ਦੇ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਸਾਰਿਆਂ ਦੇ ਲਈ। ਸੋ ਦੋਨਾਂ ਹੀ ਮੁਲਕਾਂ ਦਾ ਜੇ ਦੇਖੀਏ ਤਾਂ ਜਾਨੀ ਤੌਰ ਦੇ ਉੱਤੇ, ਮਾਲੀ ਤੌਰ ਤੇ ਤਾਂ ਜੇ ਹੋਣਾ ਹੀ ਹੋਣਾ ਸੀ, ਜਾਨੀ ਤੌਰ ਦੇ ਉੱਤੇ ਵੀ ਦੋਨਾਂ ਹੀ ਮੁਲਕਾਂ ਦਾ ਖਾਸਾ ਨੁਕਸਾਨ ਹੋ ਚੁੱਕਾ ਹੈ। ਜੀ 5 ਲੱਖ ਦੇ ਕਰੀਬ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਕਹਿੰਦੇ ਆ ਵੀ ਸਾਨੂੰ ਚਾਹੀਦੇ ਹੈਗੇ ਆ। ਉੱਥੇ ਹੁਣ 25 ਸਾਲ ਉਮਰ ਉਹ ਘਟਾ ਦਿੱਤੀ ਆ ਉਹਨਾਂ ਨੇ 27 ਸਾਲ ਤੋਂ, ਜੋ ਲੋਕਾਂ ਨੂੰ ਵੀ ਮਿਲਟਰੀ ਦੇ ਵਿੱਚ ਡਰਾਫਟ ਕੀਤਾ ਜਾਊਗਾ। 18 ਤੋਂ 25 ਸਾਲ ਦੇ ਜੋ ਲੋਕ ਹੈਗੇ ਆ, ਬੱਚੇ ਆ, ਜਵਾਨ, ਉਹਨਾਂ ਨੂੰ 3 ਮਹੀਨੇ ਦੀ ਮਿਲਟਰੀ ਟ੍ਰੇਨਿੰਗ ਲੈਣੀ ਪਊਗੀ ਯੂਕਰੇਨ ਦੇ ਵਿੱਚ। ਸੋ ਯੂਕਰੇਨ ਨੇ ਜਿੰਨੇ ਵੀ ਉੱਥੇ 25 ਸਾਲ ਤੋਂ ਉੱਪਰ ਦੇ ਲੋਕ ਆ, 25 ਤੋਂ 65 ਦੇ ਕਰੀਬ, ਉਹਨਾਂ ਨੂੰ ਡਰਾਫਟ ਕੀਤਾ ਹੈਗਾ ਆ। ਕਹਿੰਦੇ ਵੀ ਸਾਨੂੰ 5 ਲੱਖ ਸੋਲਜਰ ਚਾਹੀਦੇ ਆ, ਫੌਜੀ ਚਾਹੀਦੇ ਹੈਗੇ ਆ, ਤਾਂ ਕਿ ਜੋ ਰਸ਼ੀਆ ਦਾ ਆ ਪੂਰੀ ਤਰ੍ਹਾਂ ਮੁਕਾਬਲਾ ਕੀਤਾ ਜਾ ਸਕੇ। ਜੀ ਅੱਜ ਥੋੜ੍ਹੀਆਂ ਜੰਗਾਂ ਦੀਆਂ ਯੁੱਧਾਂ ਦੀਆਂ ਅਪਡੇਟਸ ਜ਼ਿਆਦੀਆਂ ਆਈਆਂ ਆ। ਇਸ ਦੇ ਵਿੱਚ ਅਸੀਂ ਇੱਕ ਹੋਰ ਜਿਹੜੀ ਅਪਡੇਟ ਆ ਰਹੀ ਆ ਜਿਹੜੀ ਹੁਣ ਲਾਲ ਸਾਗਰ ਦੇ ਨਾਲ ਰੈੱਡ ਸੀ ਦੇ ਵਿੱਚ ਜੋ ਚੱਲ ਰਿਹਾ ਉਸ ਨੂੰ ਲੈ ਕੇ ਯੂਐਸ ਕਹਿ ਰਿਹਾ ਹੈ ਵੀ ਜਿਹੜੇ ਹਾਊਥੀ ਦੇ ਡਰੋਨਸ ਆ ਉਹਨਾਂ ਦੁਆਰਾ ਆ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਸ਼ਾਟ ਡਾਊਨ ਕੀਤਾ ਆ। ਯੂਕੇ ਨੇ ਇਸ਼ਾਰੇ ਕਰ ਰਿਹਾ ਈਰਾਨ ਵੱਲ ਨੂੰ ਵੀ ਇਹ ਇਹਨਾਂ ਨੂੰ ਇਨਫਲੂਐਂਸ ਕਰਕੇ ਇਹ ਸਾਰੀਆਂ ਚੀਜ਼ਾਂ ਕਰਾ ਰਹੇ ਆ। ਯੂਕੇ ਦੇ ਜਿਹੜੇ ਫੋਰਨ ਮਿਨਿਸਟਰ ਤੇ ਉੱਥੇ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਉਹਨਾਂ ਨੇ ਕਿਹਾ ਆ ਵੀ ਇਹ ਜਿਹੜੇ ਹਮਲੇ ਆ ਉਹ ਤੇਜ਼ ਹੋ ਰਹੇ ਆ ਤੇ ਈਰਾਨ ਦੇ ਬੈਕਡ ਗਰੁੱਪਸ ਆ ਉਹਨਾਂ ਦੁਆਰਾ ਤੇ ਅਸੀਂ ਇਹਨਾਂ ਨੂੰ ਟੋਲਰੇਟ ਨਹੀਂ ਕਰਾਂਗੇ। ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਜਾਂ ਬੀਤੇ ਹਫ਼ਤਿਆਂ ਦੇ ਵਿੱਚ ਈਰਾਨ ਦੇ ਨਾਲ ਇਸ ਲੜਾਈ ਦੇ ਵਿੱਚ ਜਿਹੜੇ ਲਿੰਕ ਆ ਉਹ ਲਗਾਤਾਰ ਵੱਧਦੇ ਨਜ਼ਰ ਆ ਰਹੇ ਆ। ਇਹ ਲੜਾਈ ਨੂੰ ਇਸ ਪਾਸੇ ਵੱਲ ਨੂੰ ਤਾਂ ਨਹੀਂ ਕਿਤੇ ਵੱਧ ਜਾਊਗੀ, ਇਹ ਹੁਣ ਜ਼ਰੂਰ ਸੋਚਣ ਵਾਲੀ ਜਿਹੜੀ ਗੱਲ ਆ। ਯੂਐਸ ਨੇ ਅਨਾਉਂਸ ਕੀਤਾ ਵੀ ਉਹਨਾਂ ਨੇ ਜਿਹੜੇ 4 ਡਰੋਨ ਲਾਂਚ ਕੀਤੇ ਗਏ ਸੀ ਯਮਨ ਦੇ ਹਾਊਥੀਜ਼ ਦੇ ਦੁਆਰਾ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਹੈਗਾ ਆ ਤੇ ਈਰਾਨ ਦੇ ਉੱਤੇ ਡਾਇਰੈਕਟਲੀ ਜਿਹੜੇ ਦੋਸ਼ ਆ ਯੂਕੇ ਦੇ ਦੁਆਰਾ ਲਾਏ ਗਏ ਆ। ਯੂਐਸਐਸ ਲਬੂਨ ਗਾਈਡਡ ਮਿਜ਼ਾਈਲ ਜਿਹੜੀਆਂ ਡਿਸਟਰੋਇਰ ਆ ਉਹਨਾਂ ਦੇ ਦੁਆਰਾ ਇਹ ਡਰੋਨਸ ਨੂੰ ਨਸ਼ਟ ਜਿਹੜਾ ਉਹ ਕਰ ਦਿੱਤਾ ਗਿਆ ਜਿਹੜਾ ਕਿ ਇੱਕ ਵੈਸਲ ਦੇ ਵੱਲ ਨੂੰ ਲਾਇਆ ਜਾ ਰਿਹਾ ਸੀ। ਬੀਤੇ ਦਿਨਾਂ ਦੇ ਵਿੱਚ ਯਾਦ ਹੋਣਾ ਇੰਡੀਆ ਦੇ ਇੱਕ ਆਇਲ ਟੈਂਕਰ ਦੇ ਉੱਤੇ ਵੀ ਹਮਲਾ ਹੋਇਆ ਸੀ। ਹੁਣ ਅਰੇਬੀਅਨ ਸੀ ਦੇ ਵਿੱਚ ਦੱਸਿਆ ਜਾ ਰਿਹਾ ਵੀ ਇੰਡੀਆ ਨੇ ਵੀ ਆਪਣੀ ਜਿਹੜੀ ਨੇਵੀ ਦੇ ਲੜਾਕੂ ਬੇੜੇ ਹੈਗੇ ਆ ਉਹ ਉਧਰ ਨੂੰ ਘੱਲੇ ਹੈਗੇ ਆ। ਇਹ ਸਾਰੇ ਮਾਮਲੇ ਦੇ ਵਿੱਚ ਇੱਕ ਚੀਜ਼ ਨਾ ਬੜੀ ਅਹਿਮ ਸਮਝਣ ਵਾਲੀ ਆ, ਜਿਹੜੇ ਡਰੋਨਸ ਆ ਹਾਊਥੀਜ਼ ਵਾਲੇ ਆ ਉਹ ਹੈਗੇ ਹਜ਼ਾਰਾਂ ਡਾਲਰਾਂ ਦੇ, ਜਿਹੜੀ ਮਿਜ਼ਾਈਲ ਦੇ ਨਾਲ ਉਹਨਾਂ ਨੂੰ ਨਸ਼ਟ ਕਰਨਾ ਪੈਂਦਾ ਆ ਉਹ ਲੱਖਾਂ ਤੋਂ ਮਿਲੀਅਨ ਡਾਲਰਸ ਦੇ ਵਿੱਚ ਆ ਜਾਂਦੀ ਆ। ਸੋ ਇਸ ਲੜਾਈ ਦੇ ਵਿੱਚ ਨੁਕਸਾਨ ਇਸ ਪਾਸੋਂ ਵੀ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਵੀ ਉਹ ਸਸਤੇ ਡਰੋਨ ਦੇ ਨਾਲ ਮਹਿੰਗੇ ਜਿਹੜੇ ਹਥਿਆਰ ਆ ਅਮਰੀਕਾ ਦੇ ਤੇ ਹੋਰ ਮੁਲਕਾਂ ਦੇ ਉਹਦੇ ਨਾਲ ਇੱਕ ਆਰਥਿਕਤਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਇਨਸਟੇਬਿਲਿਟੀ ਵੀ ਜਿਹੜੀ ਉਹ ਬਣ ਜਾਂਦੀ ਹੈਗੀ ਆ। ਸੋ ਯੂਐਸਐਸ ਲਬੂਨ ਆ ਉਹਨਾਂ ਨੇ ਇੱਕ ਡਿਸਟ੍ਰੈਸ ਕਾਲ ਨੂੰ ਰਿਸਪੌਂਡ ਕੀਤਾ ਸੀ। ਨਾਰਵੇ ਦੇ ਫਲੈਗ ਵਾਲਾ ਜਿਹੜਾ ਇੱਕ ਆਇਲ ਟੈਂਕਰ ਤੇ ਇੱਕ ਇੰਡੀਅਨ ਫਲੈਗ ਵਾਲਾ ਜਿਹੜਾ ਕਰੂਡ ਆਇਲ ਟੈਂਕਰ ਆ ਜਦ ਉਹਨਾਂ ਉੱਤੇ ਹਮਲਾ ਹੋਇਆ ਸੀਗਾ। ਸੋ ਕਹਿੰਦੇ ਵੀ ਇਹ 14ਵਾਂ ਤੇ 15ਵਾਂ ਹਮਲਾ ਆ ਹਾਊਥੀਜ਼ ਦੇ ਦੁਆਰਾ ਇਸ ਕਮਰਸ਼ੀਅਲ ਸ਼ਿਪਿੰਗ ਲੇਨ ਦੇ ਵਿੱਚ। ਇਹ ਸੈਂਟਰਲ ਕਮਾਂਡ ਨੇ ਜਿਹੜਾ ਉਹ ਦੱਸਿਆ 17 ਅਕਤੂਬਰ ਤੋਂ ਬਾਅਦ ਉਹਨਾਂ ਦੁਆਰੇ ਜਿਹੜੇ ਹਮਲੇ ਕੀਤੇ ਗਏ ਆ। ਹਾਊਥੀਜ਼ ਦੇ ਦੁਆਰਾ ਕਹਿੰਦੇ 2 ਐਂਟੀ ਸ਼ਿਪ ਬਲਿਸਟਿਕ ਮਿਜ਼ਾਈਲਸ ਵੀ ਜਿਹੜੀਆਂ ਉਹ ਛੱਡੀਆਂ ਗਈਆਂ ਇੰਟਰਨੈਸ਼ਨਲ ਸ਼ਿਪਿੰਗ ਲੇਨਸ ਦੇ ਵੱਲ ਜਿਹੜਾ ਸਦਰਨ ਰੈੱਡ ਸੀ ਪੈਂਦਾ ਆ ਉਸ ਦੇ ਵਿੱਚ। ਪਰ ਇਹ ਕਹਿ ਲਓ ਵੀ ਕਿਸੇ ਵੈਸਲ ਨੂੰ ਕਿਸੇ ਲੜਾਕੂ ਜਹਾਜ਼ ਨੂੰ ਇਹ ਹਿੱਟ ਨਹੀਂ ਸੀ ਕੀਤੀਆਂ। ਸੋ ਯੂਐਸ ਡਿਫੈਂਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜਾ ਡਰੋਨ ਲਾਂਚ ਆ ਉਹ ਈਰਾਨ ਦੇ ਇੱਕ ਲਾਇਬੇਰੀਆ ਦੇ ਫਲੈਗ ਵਾਲੇ ਤੇ ਜਾਪਾਨ ਦੇ ਇੱਕ ਕੈਮੀਕਲ ਟੈਂਕਰ ਦੇ ਉੱਤੇ ਇੰਡੀਅਨ ਓਸ਼ਨ ਦੇ ਵਿੱਚ ਪਹਿਲਾਂ ਵੀ ਜਿਹੜਾ ਉਹ ਲੱਗ ਚੁੱਕਾ ਆ। ਸੁੱਖ ਦੀ ਗੱਲ ਇਹ ਆ ਵੀ ਕਿਸੇ ਦੀ ਕੋਈ ਇਸ ਦੇ ਵਿੱਚ ਮੌਤ ਨਹੀਂ ਹੋਈ, ਕੈਜੂਅਲਟੀਜ਼ ਨਹੀਂ ਹੋਈਆਂ, ਪਰ ਇਸ ਸ਼ਿਪਿੰਗ ਲੇਨ ਨੂੰ ਹੁਣ ਅਵੋਇਡ ਕਰਨਾ ਕਈ ਜਿਹੜੇ ਕਹਿ ਲਓ ਵੀ ਸਮੁੰਦਰੀ ਜਹਾਜ਼ ਆ ਉਹਨਾਂ ਦੇ ਦੁਆਰਾ ਸ਼ੁਰੂ ਕਰਨਾ ਪੈ ਗਿਆ ਆ।